ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਹਰਭਜਨ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਮੇਰੇ ਮਨ 'ਚ ਇੱਕ ਸ਼ੰਕਾ ਹੈ ਕਿ ਸਿੱਖੀ ਪ੍ਰਗਟ ਧਰਮ ਹੈ, ਯਾਨੀ ਕਿ ਰਿਵੀਲਡ ਰਿਲੀਜਨ। ਜੇ ਇਹ ਇਵੇਂ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਧਰਮ ਵਾਹਿਗੁਰੂ ਵੱਲੋਂ ਪ੍ਰਗਟ ਕੀਤਾ ਗਿਆ। ਇਸ ਦਾ ਮਤਲਬ ਹੋਇਆ ਵਾਹਿਗੁਰੂ ਨੇ ਗੁਰੂ ਸਾਹਿਬਾਨ ਨਾਲ ਟੈਲੀਪੈਥਿਕ ਕਨੈਕਸ਼ਨ ਯਾਨੀ ਕਿ ਰੂਹਾਨੀ ਸੰਬੰਧ ਜੋੜਿਆ। ਪਰ ਕੀ ਇਸ ਨਾਲ ਸਾਨੂੰ ਤਸੱਲੀ ਬਖਸ਼ ਜਵਾਬ ਮਿਲ ਗਿਆ? ਕਿਉਂਕਿ ਵਾਹਿਗੁਰੂ ਕੋਈ ਜੀਵ ਨਹੀਂ ਹੈ, ਉਹ ਤਾਂ ਇੱਕ ਬ੍ਰਹਮੰਡੀ ਸ਼ਕਤੀ ਹੈ ਜਿਸ ਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ। ਸਰ, ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੱਸੋ। ਜਰੂਰ ਸਾਹਿਬ। ਵੀਰ ਹਰਭਜਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜਾ ਡੂੰਘਾ ਜਿਹੜਾ ਸਵਾਲ ਅਧਿਆਤਮਕ ਵੀ ਹੈ ਜੀ ਔਰ ਫਿਲਾਸਫੀ ਨਾਲ ਵੀ ਇਸ ਦਾ ਸੰਬੰਧ ਹੈ ਔਰ ਇੱਕ ਡਿਬੇਟ ਵੀ ਹੈ। ਜਦੋਂ ਕਿ ਅਸੀਂ ਸਿੱਖੀਜ਼ਮ ਨੂੰ ਰਿਵੀਲਡ ਰਿਲੀਜਨ ਕਹਿੰਦੇ ਹਾਂ ਜੀ, ਤੇ ਦੂਸਰਾ ਜਿਹੜਾ ਤਬਕਾ ਹਿੰਦੂਤਵਾ ਵਾਲਾ ਹੈ ਉਹ ਤਾਂ ਸਾਨੂੰ ਇੱਕ ਹਿੰਦੂ ਧਰਮ ਦੀ ਸ਼ਾਖਾ ਦੇ ਤੌਰ ਤੇ, ਇੱਕ ਸੁਧਾਰਵਾਦੀ ਧਰਮ ਦੇ ਤੌਰ ਤੇ, ਜਿਹੜੇ ਕਿ ਸੁਧਾਰ ਕੀਤੇ ਲੇਕਿਨ ਮੂਲ ਧਰਮ ਹਿੰਦੂ ਹੈ, ਉਸ ਦੇ ਨਾਲ ਜੋੜਦੇ ਨੇ। ਔਰ ਰਿਵੀਲਡ ਕਹਿਣ ਨਾਲ ਜਿਹੜੇ ਈਵਨ ਕ੍ਰਿਸਚਨ ਔਰ ਦੂਸਰੇ ਸੈਮੈਟਿਕ ਰਿਲੀਜਨਸ ਨੇ, ਜਿਨ੍ਹਾਂ ਦੇ ਵਿੱਚ ਜ਼ੋਰੈਸਟਰੀਅਨਸ, ਇਸਲਾਮ, ਕ੍ਰਿਸਚੀਅਨਿਟੀ ਔਰ ਜੂਡਾਇਜ਼ਮ ਇਹ ਸ਼ਾਮਲ ਨੇ ਜੀ, ਉਹਨਾਂ ਨੂੰ ਵੀ ਸ਼ਾਇਦ ਇਸ ਦੇ ਨਾਲ ਕੋਈ ਬਹੁਤ ਜ਼ਿਆਦਾ ਕੰਫਰਟ ਨਹੀਂ ਮਿਲਦਾ ਜੀ। ਹੁਣ ਇਸ ਤੋਂ ਪਹਿਲਾਂ, ਕਿਉਂਕਿ ਇਹ ਹੈ ਤਾਂ ਬੜਾ ਡੂੰਘਾ ਵਿਸ਼ਾ ਔਰ ਇਹ ਕਾਫੀ ਵੇਰਵੇ ਦੀ ਮੰਗ ਕਰਦਾ, ਪਰ ਮੈਂ ਜਿੰਨੇ ਵੀ ਸਮੇਂ ਸੀਮਾ 'ਚ ਉਹਨਾਂ ਦੀ ਕੁਐਰੀ ਨੂੰ ਰਿਸਪੌਂਡ ਕਰ ਸਕਦਾ ਮੈਂ ਯਤਨ ਕਰਾਂਗਾ। ਜੀ ਜੀ। ਜਦੋਂ ਅਸੀਂ ਜਿਵੇਂ ਪਹਿਲਾਂ ਅਸੀਂ ਸੈਮੈਟਿਕ ਧਰਮਾਂ ਦੀ ਗੱਲ ਕਰੀਏ, ਜਿਹੜੇ 4 ਮਜ਼ਹਬ ਜਿਨ੍ਹਾਂ ਦੀਆਂ ਪਵਿੱਤਰ ਪੁਸਤਕਾਂ ਜ਼ੋਰੇਬ, ਜ਼ੋਰੈਸਟਰੀਅਨਸ ਦੀਆਂ, ਓਲਡ ਟੈਸਟਾਮੈਂਟ ਯਹੂਦੀਆਂ ਦੀ, ਬਾਈਬਲ ਈਸਾਈਆਂ ਦੀ ਔਰ ਕੁਰਾਨ ਮਜੀਦ ਜਾਂ ਕੁਰਾਨ ਸ਼ਰੀਫ ਮੁਸਲਮਾਨਾਂ ਦੀ ਹੈ ਜੀ। ਇਹ ਚਾਰੋਂ ਹੀ ਜਿਹੜੇ ਧਰਮ ਨੇ, ਮਜ਼ਹਬ ਨੇ, ਇਹ ਇਹਨਾਂ ਧਰਮ ਪੁਸਤਕਾਂ ਦੇ ਵਿੱਚ ਜੋ ਕੁਛ ਆਇਆ ਹੈ ਉਸ ਨੂੰ ਰਿਵੀਲਡ ਰਿਲੀਜਨ ਜਾਂ ਰਿਵੀਲਡ ਵਰਡ ਦੇ ਤੌਰ ਤੇ ਦੇਖਦੇ ਨੇ। ਮਤਲਬ ਇਹ ਹੈ ਕਿ ਉਹ ਕਰਤਾ ਨਹੀਂ ਨੇ, ਇਹ ਰੱਬ ਵੱਲੋਂ ਜਿਵੇਂ ਉਹਨਾਂ ਨੂੰ ਆਇਆ, ਜਿਵੇਂ ਕੁਰਾਨ ਸ਼ਰੀਫ ਹੈ, ਜਿਵੇਂ ਜਿਵੇਂ ਉਹਨਾਂ ਨੂੰ ਨਾਜ਼ਲ ਹੁੰਦਾ ਗਿਆ, ਹਜ਼ਰਤ ਸਾਹਿਬ ਜਿਹੜੇ ਨੇ ਉਸ ਦੇ ਜਿਹੜੇ ਕੁਰਾਨ ਦੇ ਸੂਰੇ ਨੇ ਅੱਡ ਅੱਡ ਉਹ ਉਚਾਰਦੇ ਗਏ ਜਾਂ ਉਹ ਉਹਨਾਂ ਦੇ ਮੁਖਾਰਬਿੰਦ ਚੋਂ ਨਿਕਲਦੇ ਗਏ ਜੀ। ਇਸੇ ਤਰ੍ਹਾਂ ਜਿਹੜਾ ਬਾਈਬਲ ਦਾ ਸੁਨੇਹਾ, ਇਸ ਨੂੰ ਵੀ ਜਿਹੜਾ ਈਸਾਈ ਜਗਤ ਹੈ ਉਹ ਵਰਡ ਆਫ ਦਾ ਗੋਡ ਕਹਿੰਦਾ ਜੀ। ਇਸ ਲਈ ਜਿਹੜੀਆਂ, ਹਾਲਾਂਕਿ ਇੱਕ ਵੱਖਰੀ ਡਿਬੇਟ ਹੈ ਵੀ ਇਹ ਧਾਰਮਿਕ ਪੁਸਤਕਾਂ ਬਹੁਤ ਸਾਰੀਆਂ ਉਹਨਾਂ ਦੇ ਪ੍ਰੋਫਿਟਸ ਜਾਂ ਮਸਾਇਆਂ ਤੋਂ ਬਾਅਦ ਲਿਖੀਆਂ ਗਈਆਂ, ਉਹਨਾਂ ਦੇ ਜੀਵਨ ਕਾਲ 'ਚ ਤਾਂ ਨਹੀਂ ਲਿਖੀਆਂ ਗਈਆਂ। ਈਵਨ ਬਾਈਬਲ ਤਾਂ ਪਹਿਲਾਂ ਓਰੀਜਨਲ ਜਿਹੜੀ ਹੈ ਹਿਬਰੀਓ 'ਚ ਸੀ, ਫਿਰ ਉਹ ਗ੍ਰੀਕ ਦੇ ਵਿੱਚ ਗਈ, ਫਿਰ ਉਹ ਅਲੱਗ-ਅਲੱਗ ਜ਼ਬਾਨਾਂ 'ਚ ਆਈ। ਇਸੇ ਲਈ ਉਹਨਾਂ ਦੇ ਜਿਹੜੇ ਅੱਡ-ਅੱਡ ਗੋਸਪਲ ਨੇ, ਜਿਹੜੀ ਬਾਈਬਲ ਦੀਆਂ ਇੰਟਰਪ੍ਰੀਟੇਸ਼ਨਸ ਨੇ, ਉਹ ਬਿਲਕੁਲ ਅੱਡ-ਅੱਡ ਨੇ। ਇਸੇ ਤਰ੍ਹਾਂ ਜਦੋਂ ਅਸੀਂ ਕੁਰਾਨ ਸ਼ਰੀਫ, ਇਹ ਜ਼ਰੂਰ ਹੈ ਕਿ ਦੁਨੀਆ ਭਰ ਜਿੱਥੇ ਵੀ ਆ ਉਹ ਇੱਕ ਹੈ, ਔਰ ਬੇਸ਼ੱਕ ਇਸ ਨੂੰ ਪ੍ਰੋਪਰ ਕੋਡੀਫਾਈ ਜਿਹੜਾ ਹੈ ਉਹ ਕੀਤਾ ਗਿਆ ਹਜ਼ਰਤ ਉਮਰ ਦੇ ਵਕਤ ਦੇ ਵਿੱਚ, ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਕੁਰਾਨ ਅਰੈਬਿਕ 'ਚ ਹੈ ਔਰ ਦੁਨੀਆ ਭਰ 'ਚ ਇਹਦੀ ਇੱਕੋ ਹੀ ਵਰਜਨ ਹੈ, ਬਾਈਬਲ ਵਾਂਗ ਨਹੀਂ ਹੈ ਕਿ ਵੀ ਉਸ ਦੀਆਂ ਅੱਡ-ਅੱਡ ਇੰਟਰਪ੍ਰੀਟੇਸ਼ਨਸ ਹੋਣ। ਪਰ ਇਹ ਗੱਲ ਜ਼ਾਹਰ ਹੈ ਵੀ ਇਸ ਨੂੰ, ਕੁਰਾਨ ਸ਼ਰੀਫ ਨੂੰ ਜਿਹੜਾ ਹੈ ਉਹ ਅੱਲਾ ਦਾ ਵਰਡ ਮੰਨਿਆ ਜਾਂਦਾ ਹੈ ਕਿ ਰੱਬ ਨੇ ਉਸ ਨੂੰ ਰਿਵੀਲ ਕੀਤਾ ਹਜ਼ਰਤ ਸਾਹਿਬ ਨੂੰ ਜੀ। ਹੁਣ ਅਸੀਂ, ਕਿਉਂਕਿ ਇਹ ਸੈਮੈਟਿਕ, ਇਸੇ ਤਰ੍ਹਾਂ ਓਲਡ ਟੈਸਟਾਮੈਂਟ ਹੈ, ਜਦੋਂ ਉਹਨਾਂ ਦੀਆਂ ਕਮਾਂਡਮੈਂਟਸ ਦੀ ਗੱਲ ਹੁੰਦੀ ਹੈ, 10 ਕਮਾਂਡਮੈਂਟਸ, ਕਿ ਵੀ ਉਹ ਰੱਬ ਨੇ ਦਿੱਤੀਆਂ 10 ਕਮਾਂਡਮੈਂਟਸ ਜੀ। ਹੁਣ ਹਿੰਦੂ ਇਹ ਸਟੇਟਸ ਸਿਰਫ ਜਿਹੜਾ ਹੈ ਉਹ ਵੇਦਾਂ ਨੂੰ ਦਿੰਦੇ ਨੇ ਕਿ ਜੀ ਇਹ ਵਰਡ ਆਫ ਦਾ ਬ੍ਰਹਮ ਹੈ ਜੀ, ਔਰ ਬ੍ਰਹਮਾ ਜਿਹੜਾ ਹੈ ਉਹ ਉਸ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਉਚਾਰਿਆ ਗਿਆ, ਉਹਦੇ ਵੱਲੋਂ ਆਇਆ, ਬ੍ਰਹਮਾ ਨੇ ਦਿੱਤੇ। ਹਾਲਾਂਕਿ ਇਹਦੇ ਹੁਣ ਸਬੂਤ ਨੇ ਵੀ ਕਿੰਨੇ ਉਹਦੇ ਰਿਗਵੇਦ ਦੇ ਔਰ ਦੂਸਰੇ ਜਿਹੜੇ ਨੇ ਉਹ ਅੱਡ-ਅੱਡ ਡਿਫਰੈਂਟ ਟਾਈਮ ਪੀਰੀਅਡ 'ਚ ਲਿਖੇ ਗਏ, ਅਲੱਗ-ਅਲੱਗ ਉਹਦੇ ਰਿਸ਼ੀ ਨੇ ਇੱਕ, ਔਰ ਉਹਨਾਂ ਵੇਦਾਂ ਦਾ ਵੀ ਕੋਈ ਜਿਹੜਾ ਯੱਗ ਪੂਜਾ ਕਰਦਾ ਹੈ, ਕੋਈ ਹੋਰ ਕਰਦਾ ਹੈ। ਇਹੀ ਰਿਗ, ਸ਼ਾਮ, ਯਜੁਰ, ਅਥਰਵ ਜਿਹੜੇ 4 ਵੇਦ ਨੇ ਉਹ ਇਸ ਪਾਸੇ ਦੇ ਨੇ। ਹੁਣ ਆਪਣੇ ਤੇ ਫੋਕਸ ਕਰੀਏ ਕਿ ਵੀ ਸਿੱਖੀਜ਼ਮ ਕਿਵੇਂ ਫਾਊਂਡਡ ਨਹੀਂ ਹੈ, ਰਿਵੀਲਡ ਵਰਡ ਹੈ। ਪਹਿਲੀ ਗੱਲ ਤਾਂ ਆਧਾਰ, ਬੇਸ਼ੱਕ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਜਦੋਂ ਉਹਨਾਂ ਨੇ ਫਰਮਾਇਆ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਲੇਕਿਨ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਬਾਣੀ ਨੂੰ, ਤੁਰਕੀ ਬਾਣੀ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ
ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ। ਸੋ ਤੁਰਕੀ ਬਾਣੀ ਦਾ ਮਤਲਬ ਸਪਸ਼ਟ ਹੈ ਕਿ ਇਹਦੇ 'ਚ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਇੱਕ ਵਹੀਕਲ ਕਹਿੰਦੇ ਨੇ, ਇੱਕ ਮੈਸੇਜ ਜਿਹੜਾ ਬਾਹਰ ਆ ਰਿਹਾ, ਲੇਕਿਨ ਆਪਣੀ ਰਚਨਾ ਨਹੀਂ ਹੈ, ਇਹ ਧੁਰ ਤੋਂ ਆਈ ਹੈ। ਔਰ ਜਦੋਂ ਫਿਰ ਅਸੀਂ ਬਾਣੀ ਦੀਆਂ ਹੋਰ ਕੋਟਸ ਦੇਖਦੇ ਹਾਂ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਕਿ ਇਹ ਮੇਰਾ ਬੋਲ ਨਹੀਂ ਹੈ, ਇਹ ਤਾਂ ਹੁਕਮ ਦੇ ਵਿੱਚ ਆਇਆ ਜੀ। ਔਰ ਅਸੀਂ ਈਵਨ ਜਿਹੜੀਆਂ ਆਪਣੀਆਂ ਜਨਮ ਸਾਖੀ ਰਵਾਇਤਾਂ ਔਰ ਦੂਸਰੀਆਂ 'ਚ ਦੇਖਦੇ ਹਾਂ ਕਿ ਜਦੋਂ ਭਾਈ ਮਰਦਾਨਾ ਸਾਥੀ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਦਾਨਿਆਂ ਰਬਾਬ ਵਜਾਏ ਬਾਣੀ ਆਈ ਹੈ ਜੀ। ਹੁਣ ਜਿਹੜੀ ਇਸ ਦਾ ਮਤਲਬ ਜ਼ਾਹਰ ਹੈ ਕਿ ਜਿਹੜਾ ਡਿਵਾਈਨ ਵਰਡ ਹੈ, ਬੇਸ਼ੱਕ ਇਸੇ ਲਈ ਮਹੱਲਾ ਪਹਿਲਾ ਜਾਂ ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ ਅਸੀਂ ਗੁਰੂ ਸਾਹਿਬ ਦੇ ਨਾਲ, ਹੁਣ ਮਹੱਲੇ ਦਾ ਮਤਲਬ ਹੀ ਜਦੋਂ ਸਰ ਕਪੂਰ ਸਿੰਘ ਕਹਿੰਦੇ ਨੇ ਬਲੈਸਡ ਵਨ ਜੀ, ਕਿ ਜਿਹੜੇ ਮਹਿਲ 'ਚ ਪਹੁੰਚੇ ਹੋਏ ਨੇ, ਕਈ ਉਹਨੂੰ ਮਹਿਲਾ ਵੀ ਉਚਾਰਨ ਕਰਦੇ ਨੇ, ਮਹਿਲ ਨਿਰੰਕਾਰ ਦੇ ਘਰ ਪਹੁੰਚੇ ਹੋਏ। ਸੋ ਉਹ ਆਲਰੇਡੀ ਜਿਹੜਾ ਇਹਨਾਂ ਨੇ ਪੁੱਛਿਆ ਕਿ ਵੀ ਕੀ ਉਹ ਫਿਰ ਟੈਲੀਪੈਥਿਕ ਕਨੈਕਸ਼ਨ ਸੀ। ਹੁਣ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦਾ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ ਜੀ, ਕਿ ਉਹਨਾਂ ਦਾ ਜਨਮ ਹੀ ਉਸ, ਜਿਸ ਤਰ੍ਹਾਂ ਇਸਲਾਮ ਦੇ ਲਈ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਨੇ ਉਹ ਨਬੀ ਨੇ, ਕ੍ਰਿਸਚੀਅਨਿਟੀ ਦੇ ਲਈ ਜੀਸਸ ਕ੍ਰਾਈਸਟ ਜਿਹੜੇ ਨੇ ਉਹ ਉਸ ਦੇ ਉਹਨਾਂ ਦੇ ਸਨ ਆਫ ਗॉड ਨੇ ਜੀ। ਸਾਡੇ ਲਈ ਬੇਸ਼ੱਕ ਅਸੀਂ ਇੱਕ ਅਕਾਲ ਪੁਰਖ ਨੂੰ ਮੰਨਦੇ ਹਾਂ ਔਰ ਇਸ ਲਈ ਏਕ ਓੰਕਾਰ ਸਾਡਾ ਮੈਸੇਜ ਹੈ, ਪਰ ਅਸੀਂ ਗੁਰੂ ਸਾਹਿਬਾਨ ਨੂੰ ਉਸ ਅਕਾਲ ਪੁਰਖ ਦਾ ਸੁਨੇਹਾ ਦੇਣ ਵਾਲੇ ਮੰਨਦੇ ਹਾਂ। ਔਰ ਜਦੋਂ ਫਿਰ ਅਸੀਂ ਇਸ ਦੀਆਂ ਟੈਸਟੀਮਨੀਜ਼ ਦੇਖਦੇ ਹਾਂ ਵੀ ਕਿਵੇਂ ਪਹਿਲੋਂ ਬਾਬੇ ਪਾਇਆ ਬਖਸ਼ਦਰ ਜੀ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ, ਬਾਬਾ ਪੈਂਦਾ ਸੱਚਖੰਡ, ਨੌਨਿਧ ਨਾਮ ਗਰੀਬੀ ਪਾਈ। ਹੁਣ ਇਹ ਜਿਹੜਾ ਸਾਰਾ ਪਾਠ ਇਹ ਨਿਰੰਕਾਰ ਦੇ ਨਾਲ ਉਸ ਲੈਵਲ ਤੱਕ ਚਲੇ ਜਾਣੇ, ਨਿਰੰਕਾਰ ਦੀ ਜੋਤ ਦਾ ਹੀ, ਕਿ ਉਸ ਦਰਬਾਰ ਦੇ ਵਿੱਚ ਉਸ ਬਲੈਸਿੰਗ ਦਾ ਮਿਲਣਾ। ਔਰ ਗੁਰਬਾਣੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਹੈ ਕਿ ਹਉ ਢਾਡੀ ਵੇਕਾਰ ਕਾਰੇ ਲਾਇਆ, ਮੈਨੂੰ ਕਾਰ ਲਾਇਆ, ਸੱਚੀ ਦਰਗਾਹ ਦੇ ਵਿੱਚ ਜਿਹੜਾ ਮੈਨੂੰ ਵੀ ਬਖਸ਼ਿਸ਼ ਹੋਈ ਸਿਰੋਂ ਪਾਉ ਦੀ। ਹੁਣ ਇਹ ਜਿਹੜਾ ਸਾਰਾ ਡਾਇਲੌਗ ਹੈ, ਔਰ ਇਸ ਡਾਇਲੌਗ ਨੂੰ ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਪੁਰਾਤਨ ਜਨਮ ਸਾਖੀ ਜਿਹੜੀਆਂ ਨੇ ਉਹਨਾਂ ਨੇ ਬਿਆਨ ਕੀਤਾ ਹੈ। ਔਰ ਉਹਦੇ ਸ਼ਬਦ ਨੇ ਕਿ ਤਬ ਬਾਬਾ ਨਿਰੰਕਾਰ ਦੀ ਦਰਗਾਹ ਜਾਏ ਪੇਸ਼ ਹੁਆ ਜੀ, ਪਿਆਲਾ ਆਇਆ ਹੁਕਮ ਹੁਆ ਨਾਨਕ, ਇਹ ਮੇਰੇ ਨਾਮ ਕਾ ਪਿਆਲਾ ਹੈ ਤੁਮ ਪੀਓ। ਬਾਬੇ ਤਸਲੀਮ ਕੀਤਾ, ਪਿਆਲਾ ਪੀਤਾ, ਹੁਕਮ ਹੁਆ ਨਾਨਕ, ਜਿਸ ऊपर तेरी नदर तिस ऊपर मेरी नदर, जिस ऊपर तेरा करम तिस ऊपर मेरा करम, मेरा नाम पार ब्रह्म परमेश्वर, तेरा नाम गुर परमेश्वर। हुण गुर परमेश्वर ਜਿਹੜਾ ਹੈ ਉਹ ਆਲਰੇਡੀ ਇਸ ਗੱਲ ਨੂੰ ਜਿਹੜੀ ਡਿਵਿਨਿਟੀ ਹੈ ਉਹ ਰਿਵੀਲਡ ਦੇ ਥੱਲੇ ਹੈ। ਜਦੋਂ ਅਸੀਂ ਦੂਸਰਿਆਂ ਦੀ ਜਿਹੜੇ ਲੋਕ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਆ ਕੇ ਫਿਰ ਕਮਾਈ ਕੀਤੀ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਥਾਨ ਮਿਲਦਾ ਹੈ ਉਹਨਾਂ ਦੀ ਬਾਣੀ ਨੂੰ, ਲੇਕਿਨ ਗੁਰੂ ਨਾਨਕ ਸਾਹਿਬ ਉਸ ਰਿਵੀਲਡ ਫੇਥ ਨੂੰ ਹੀ ਰਿਪਰੈਜ਼ੈਂਟ ਕਰਦੇ ਨੇ। ਔਰ ਉਸ ਰਿਵੀਲਡ ਫੇਥ ਦਾ ਹੀ ਪਹਿਲਾ ਮੈਸੇਜ ਜਦੋਂ ਗੁਰੂ ਨਾਨਕ ਸਾਹਿਬ ਵਹੀਂ ਪ੍ਰਵੇਸ਼ ਕਰਦੇ ਨੇ ਜਗਤ ਦੇ ਲਈ, ਨਾ ਕੋ ਹਿੰਦੂ ਨਾ ਮੁਸਲਮਾਨ, ਇਹ ਪਹਿਲਾ ਸੁਨੇਹਾ। ਸੋ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਜਿਹੜੀ ਹੈ ਕੋਈ ਡਾਈਕੋਟਮੀ ਨਹੀਂ ਹੈ, ਕੋਈ ਦੁਬਦਾ ਨਹੀਂ ਹੈ। ਜਿਵੇਂ ਉਹਨਾਂ ਨੇ ਕਿਹਾ ਕਿ ਜੀ ਫਿਰ ਅਸੀਂ ਅਕਾਲ, ਫਿਰ ਤਾਂ ਰੱਬ ਇੱਕ ਬੀਇੰਗ ਹੋਇਆ ਜੀ, ਫਿਰ ਜਿਹੜਾ ਉਹਦਾ ਬ੍ਰਹਮੰਡੀ ਰੂਪ ਹੈ ਅਕਾਲ ਪੁਰਖ ਦਾ ਉਹ ਕੰਪਰੋਮਾਈਜ਼ ਹੋਇਆ। ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਅਲਟੀਮੇਟਲੀ ਅਸੀਂ ਇਹ ਵੀ ਨਹੀਂ ਕੋਈ ਤਸੱਵਰ ਕਰਦੇ ਕਿ ਕੋਈ ਬਹੁਤ ਵੱਡਾ ਤਖਤ ਲਾ ਕੇ, ਕੋਈ ਸਿੰਘਾਸਨ ਲਾ ਕੇ ਕੋਈ ਰੱਬ ਬੈਠਾ ਹੁੰਦਾ ਹੈ ਜਾਂ ਰੱਬ ਬੈਠਾ ਹੋਏਗਾ। ਇਹ ਨਿਰੰਕਾਰ ਜਾਣਦਾ ਵੀ ਉਸ ਦਾ ਕੀ ਰੂਪ ਹੈ। ਸਰਗੁਣ ਆਪ ਨਿਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਹੁਣ ਸਗਲੀ ਦੁਨੀਆ ਜਦੋਂ ਉਹਦੀ ਪਸਾਰਾ ਹੈ ਮਾਇਆ ਦਾ, ਜਾਂ ਦੁਨੀਆ ਦੇ ਵਿੱਚ ਉਸ ਦੀ ਕ੍ਰਿਤ ਹੈ, ਉਹ ਆਪ ਕਾਦਰ ਹੈ, ਕੁਦਰਤ ਉਸ ਦੀ ਕ੍ਰਿਤ ਹੈ। ਬਹੁਤ ਸਾਰੇ ਲੋਕ ਉਸ ਕੁਦਰਤ ਦੇ ਵਿੱਚ ਫਸ ਜਾਂਦੇ ਨੇ, ਉਹਦੀ ਕ੍ਰਿਤ ਦੇ ਵਿੱਚ ਫਸ ਜਾਂਦੇ ਨੇ, ਪਰ ਕਾਦਰ ਜਿਹੜਾ ਹੈ ਉਸ ਦੇ ਵਿੱਚ ਵੀ ਹੈ, ਉਸ ਤੋਂ ਬਿਨਾਂ ਵੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੁਣ ਇਹ ਉਹਦਾ ਘਰ ਹੈ ਤੇ ਘਰ ਉਹਦਾ ਨਹੀਂ ਵੀ ਹੈ, ਕਿਉਂਕਿ ਜਦੋਂ ਉਹ ਚਾਹੁੰਦਾ
ਖੇਲ ਸੰਕੋਚੈ ਤੋਂ ਨਾਨਕ ਏਕ ਹੈ, ਜਦੋਂ ਮਰਜ਼ੀ ਉਸ ਖੇਲ ਨੂੰ ਕਰ ਲੈਂਦਾ। ਸੋ ਇਹਦੇ ਚ ਕਿਤੇ ਕੋਈ ਤਕਰਾਰ ਨਹੀਂ ਹੈ ਕਿ ਕਿਸੇ ਡਿਵਿਨਿਟੀ ਦੇ ਲਈ ਜਾਂ ਡਿਵਾਈਨ ਉਸ ਮੈਸੇਂਜਰ ਦੇ ਲਈ ਕੋਈ ਫਿਜ਼ੀਕਲ ਫਾਰਮ 'ਚ ਰੱਬ ਦਾ ਹੋਣਾ ਜ਼ਰੂਰੀ ਹੈ। ਜੇ ਕਾਸਮੋਸ 'ਚ ਹੈ, ਬ੍ਰਹਿਮੰਡ 'ਚ ਹੈ, ਉਸ ਦਾ ਜੋ ਰੂਪ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸ਼ਾਹੋ ਸ਼ਾਹਾਨ ਗਣਿਜੈ, ਤ੍ਰਿਭਵਨ ਮਹੀਪ, ਉਹ ਤਿੰਨਾਂ ਭਵਨਾਂ ਦਾ ਬਾਦਸ਼ਾਹ ਹੈ। ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ, ਬਨ ਤ੍ਰਿਨ ਕਹਿਤ ਤਬ ਸਰਬ ਨਾਮ ਕਥਾ ਕਵਨ, ਕਰਮ ਨਾਮ ਵਰਣਤ ਸੁਮਤ। ਹੁਣ ਇਹ ਵੀ ਉਹਦੇ ਰੂਪ ਨੇ ਕਿ ਜਿੱਥੇ ਹਰ ਵਨ ਹਰ ਬਨਸਪਤੀ ਉਸ ਨੂੰ ਯਾਦ ਕਰ ਰਹੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਬਲੇ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ। ਹੁਣ ਤੁਸੀਂ ਇਹ ਰੂਪ ਦੇਖਦੇ ਹੋ ਅਕਾਲ ਪੁਰਖ ਦਾ, ਉਹ ਬ੍ਰਹਿਮੰਡੀ ਹੈ। ਹਰ ਥਾਂ ਤੇ ਉਹਦੀ ਜੋਤ ਹੈ, ਹਵਾ ਉਹਨੂੰ ਚਵਰ ਕਰ ਰਹੀ ਹੈ, ਸੂਰਜ ਚੰਦਰਮਾ ਦੀਵੇ ਬਣੇ ਹੋਏ ਨੇ, ਗਗਨ ਥਾਲ ਹੈ। ਸੋ ਹੁਣ ਇਹਦੇ ਵਿੱਚ ਕੋਈ ਇੱਕ ਬੀਇੰਗ ਤਾਂ ਨਹੀਂ ਕਲਪਿਆ ਹੋਇਆ, ਪਰ ਇਹ ਕਿਹੜੀ ਕੋਈ ਰੁਕਾਵਟ ਹੈ ਕਿ ਇਹ ਅਕਾਲ ਪੁਰਖ ਜਿਹੜਾ ਰਵਿਆ ਹੋਇਆ ਹੈ ਉਹ ਡਿਵਿਨਿਟੀ ਨਹੀਂ ਦੇ ਸਕਦਾ। ਉਹ ਗੁਰੂ ਨਾਨਕ ਸਾਹਿਬ ਦੇ ਅੰਦਰੋਂ ਉਹ ਜਿਹੜੀ ਆਪਣੀ ਬਾਣੀ ਹੈ, ਆਪਣੇ ਉਹਨਾਂ ਦੇ ਦੀ ਕਲਾ ਉਸ ਰਾਹੀਂ ਉਹ ਵਰਤ ਨਹੀਂ ਸਕਦਾ। ਸੋ ਮੈਂ ਸਮਝਦਾ ਵੀ ਸਿੱਖੀਜ਼ਮ, ਸਿੱਖ ਧਰਮ ਜ਼ਾਹਰਾ ਤੌਰ ਦੇ ਉੱਤੇ ਰਿਵੀਲਡ ਰਿਲੀਜਨ ਹੈ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੈ। ਔਰ ਨਾ ਹੀ ਕਿਉਂਕਿ ਜਦੋਂ ਤੁਸੀਂ ਉਹਨੂੰ ਫਾਊਂਡੇਡ ਤੇ ਦੂਜੇ ਫਿਰ ਤਾਂ ਉਸ ਅਸੀਂ ਟ੍ਰੈਪ 'ਚ ਜਾਂਦੇ ਹਾਂ ਕਿ ਜਿਵੇਂ ਗੁਰੂ ਸਾਹਿਬ ਨੇ ਕੁਝ ਚੰਗੀਆਂ ਗੱਲਾਂ ਹਿੰਦੂਇਜ਼ਮ ਦੀਆਂ ਲਈਆਂ, ਕੁਝ ਇਸਲਾਮ ਦੀਆਂ ਲਈਆਂ, ਕੁਝ ਜੋਗ ਮਤ ਦੀਆਂ ਲਈਆਂ, ਜਿਵੇਂ ਕਿ ਕੋਈ ਖਿਚੜੀ ਬਣਾਣੀ ਹੁੰਦੀ ਹੈ। ਕੋਈ ਧਰਮ ਖਿਚੜੀ ਨਹੀਂ ਹੁੰਦਾ, ਇਹ ਡਿਵਾਈਨ ਜਿਹੜੀਆਂ ਡਿਵਾਈਨ ਪਰਸਨੈਲਿਟੀਜ਼ ਨੇ ਰੱਬ ਦੇ, ਇਸ ਸਾਰੀਆਂ ਬਖਸ਼ੀਆਂ ਹੋਈਆਂ ਉਸ ਅਕਾਲ ਪੁਰਖ ਦਾ ਮੈਸੇਜ ਲੈ ਕੇ। ਇਹ ਤਾਂ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਇਹ ਧੁੰਦ ਨੂੰ ਮਿਟਾਣ ਆਏ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ। ਅਲਟੀਮੇਟਲੀ ਫਿਰ ਜਦੋਂ ਅਸੀਂ ਇਹੀ ਦੇਖਦੇ ਹਾਂ ਕਿ ਭਾਈ ਕਿਵੇਂ ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸੋ ਇਹ ਬਖਸ਼ਦਰ ਲੈ ਕੇ ਨਿਰੰਕਾਰ ਤੋਂ ਉਸ ਡਿਵਿਨਿਟੀ ਦੇ ਨਾਲ ਫਿਰ ਧਰਤ ਲੁਕਾਈ ਨੂੰ ਸੋਧਣ ਦੇ ਲਈ ਬਾਬਾ ਤੁਰਿਆ। ਤੇ ਫਿਰ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬੇ ਨਾਨਕ ਦਾ ਪੈਰ ਟਿਕਿਆ ਉਹ ਵੀ ਧਰਤੀ ਜਿਹੜੀ ਹੈ ਵਡਭਾਗੀ ਹੋ ਗਈ, ਉਹ ਜੰਤ ਵੀ ਵਡਭਾਗੇ ਹੋ ਗਏ। ਸੋ ਸਿੱਖੀਜ਼ਮ ਜ਼ਾਹਰਾ ਤੌਰ ਦੇ ਉੱਤੇ ਰਿਵੀਲਡ ਫੇਥ ਹੈ, ਰਿਵੀਲਡ ਰਿਲੀਜਨ ਹੈ। ਜੀ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਹੁਣ ਅਸੀਂ ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।